ਉਹ ਮਾਸ਼ਾਅੱਲਾ ਵੀ ਬੋਲਿਆ ਵੀ ਮਾਂ ਵਰਗੇ ਬੋਲੇ ਵੀ ਮਾਂ ਹਾਂਜੀ ਵੀਰੋ ਤੇ ਚੈੱਕ ਕਰੋ ਜਨਾਬ ਸ਼ਾਮ ਦਾ ਟਾਈਮ ਆ ਅੱਜ ਲੱਗੇ ਆ ਚੈੱਕ ਕਰਨ ਲਾਈਵ ਵੀ ਵੈਸੇ ਔਨ ਕਰਕੇ ਠੀਕ ਹੈ ਜੀ ਜ਼ੈਨ ਸਾਹਿਬ ਕਰੋ ਹਾਂ ਜ਼ਰਾ ਔਨ ਮਾੜੀ ਜੀ ਲਾਈਵ ਬਿਸਮਿਲ੍ਲਾ ਜੀ ਕੀ ਗੱਲ ਖਤਮ ਦਵਾਉਣ ਲੱਗੇ ਚਲੋ ਜੀ ਮੈਂ ਕਿਹਾ ਦੋਸਤਾਂ ਨਾਲ ਗੱਪਸ਼ਪ ਮਾਰਿਆ ਕਰਾਂਗੇ ਘੰਟਾ ਲਾਈਵ ਬਿਆ ਕਰਾਂਗੇ ਜਨਾਬ ਚਲੋ ਜੀ ਸਾਡੀ ਲਾਈਵ ਹੋ ਗਈ ਜੀ ਸਟਾਰਟ ਤੇ ਕੋਈ ਬੰਦਾ ਮਿਲਣਾ ਸਾਨੂੰ ਨਹੀਂ ਵੇਖਣ ਵਾਲਾ ਤੇ ਮੇਰੇ ਵੀਰ ਕਿਤੇ ਆ ਕੇ ਸਾਨੂੰ ਵੇਖੋ ਯਾਰ ਕੋਈ ਗੱਲਬਾਤ ਕਰ ਲਿਆ ਕਰੋ ਬੋਰ ਹੁੰਦੇ ਰਹਿੰਦੇ ਵੇਲੇ ਅਸੀਂ ਬੈਠੇ ਜ਼ੈਨ ਸਾਹਿਬ ਹਾਂਜੀ ਚੱਲ ਹਲੇ ਤੱਕ ਕਿਸੇ ਬੰਦੇ ਦਿਲ ਨਹੀਂ ਭੇਜਿਆ ਦਿਲ ਆਣਗੇ ਰੁਕ ਜੇ ਇਹ ਚੌਧਰੀ YouTube ਵਾਲਾ ਨਿਜ਼ਾਮ ਠੀਕ ਆ ਨਹੀਂ ਅੱਜ ਪਹਿਲਾ ਦਿਨ ਨਾ ਪਹਿਲਾ ਦਿਨ ਭਾਵੇਂ YouTube ਤੇ ਵੀ ਲੋਕ ਦਿਲ ਤੇ ਭੇਜਦੇ ਆ ਯਾਰ ਰੁਕ ਜਾ YouTube ਤੇ ਵੀ ਆਵਾਂਗੇ ਲਾਈਵ ਆ ਗਈ ਸ਼ੇਅਰ ਯੋਰ ਲਾਈਵ ਫਰੈਂਡਸ ਅੱਛਾ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਅਸੀਂ ਆਪਣੀ ਲਾਈਵ ਠੀਕ ਆ ਜੀ ਲਾਈਵ 1% ਇਹ ਹੁਣ ਅਸੀਂ ਆਈਡੀ ਕਰਾਂਗੇ ਥੱਲੇ ਮੈਂਸ਼ਨ ਆਪਣੀ ਇਨਸ਼ਾਅੱਲਾ ਜੀ ਤੇ ਜਿਸ ਬੰਦੇ ਮੇਰੇ ਨਾਲ ਗੱਲਬਾਤ ਕਰਨੀ ਹੋਈ ਨਾ ਉਹ ਮੇਰਾ ਵੀਰ ਇੱਥੇ ਆ ਕੇ ਸਾਡਾ ਜੁਆਇਨ ਕਰ ਰਹੇ ਵਾਮ ਕੇ ਕੀ ਕਰ ਰਹੇ ਕਰ ਰਹੀ ਆ ਕਰਦੀ ਜੁਆਇਨ ਲੈ ਭਲਾ ਹੋਵੇ ਇਸ 3 ਬੰਦੇ ਲੈ 4 ਬੰਦੇ ਆ ਗਏ ਹੋ ਗਿਆ ਸ਼ੁਰੂ ਕੰਮ ਮੈਂ ਦੇ ਲਵਾਂ ਤੁਹਾਨੂੰ ਹੁਣੀ ਭੇੜੀਆ ਵਿਖਾਉਣਾ ਆਇਓ ਸਾਡੇ ਕੋਲ ਰੰਨਾ ਰੁੰਨਾ ਨਹੀਂ ਹੋਣੀਆਂ ਵੇਖਣ ਨੂੰ ਸਾਡੇ ਕੋਲ ਭੇੜੀਆ ਹੋਣਾ ਮੈਂ ਕੁੱਤੇ ਛੁੱਤੇ ਹੋਣੇ ਆ ਕਿਉਂ ਵੈਸਲ ਸਾਹਿਬ ਸਹੀ ਗੱਲ ਆਹੋ ਉਹ ਸਾਡੀ ਚਾਬੀ ਗਵਾਚ ਗਈ ਉਹਦੀ ਬਸ ਚਾਬੀ ਲੱਭਦੀ ਨਾ ਮੈਂ ਤੁਹਾਨੂੰ ਜਨਾਬ ਤਾਲੇ 'ਚ ਸੰਗ ਪੈ ਗਿਆ ਮੈਂ ਚਾਪਾ ਲਾਉਣਾ ਪਤਲੂ ਨਾਲ ਮੈਚ ਨਹੀਂ ਲਾਉਣਾ ਮੈਚ ਨਹੀਂ ਲਾਣਾ ਸੀ ਅਸੀਂ ਅਸੀਂ ਮੈਚ ਉਹਨਾਂ ਲਾਉਣਾ ਜਿਹੜਾ ਸ਼ੌਕ ਵਾਲਾ ਬੰਦਾ ਹੈ ਨਿਰੀਆਂ ਗੱਲਾਂ ਕਰਨੀਆਂ ਸੀ ਉਕਾ ਹੈ ਇਦਾਂ ਮਜ਼ਾ ਨਹੀਂ ਆਉਣਾ ਸਾਨੂੰ ਕੋਈ ਸ਼ੌਕ ਵਾਲੇ ਬੰਦੇ ਨਾਲ ਰਾਨਾ ਨੇ ਮੁਜਰੇ ਕਰਾਉਣ ਵਾਲੇ ਬੰਦਿਆਂ ਨਾਲ ਅਸੀਂ ਮੈਚ ਨਹੀਂ ਲਾਉਣਾ ਸਹੀ ਗੱਲ ਹਾਂ ਕਿਉਂ ਮਾਸ਼ਾਅੱਲਾ ਨਹੀਂ ਇਹ ਅੱਜ ਆਪਣਾ ਫਸਟ ਡੇ ਹੈ ਨਾ ਇਨਸ਼ਾਅੱਲਾ ਹਾਂ ਨਹੀਂ ਫਸਟ ਡੇ ਉਹ ਲਾ ਕੀ ਥੱਲੇ ਦਿਲ ਪਾੜ ਦਿੱਤਾ ਕਿਸੇ ਨੇ ਨਹੀਂ ਰੁਕੋ ਇਹ 15 ਬੰਦੇ ਵੇਖਣ ਦੇ ਨੇ ਜੀ ਉਹ ਹੈ ਇਹ ਤਾਂ ਹੁਣ ਵਲੌਗ ਚ ਪਾਉਣਾ 17 ਬੰਦੇ ਹੋ ਗਏ ਅੱਜ ਤਾਂ ਡੇ ਫਸਟ ਹੈ ਇਨਸ਼ਾਅੱਲਾ ਜੀ ਮੈਨੂੰ ਤਾਂ ਲੱਗਦਾ ਵਾਮ ਸਾਡੇ ਨਾਲ ਵੀ ਜ਼ਿਆਦਾ ਵੇਲੀ 26 ਹੋ ਗਿਆ ਚੜਾਈ ਪੈ ਗਈ ਦੱਸ ਅਸੀਂ ਉੱਕਾ ਗੱਲਾਂ ਹੀ ਕਰਨੀਆਂ ਮੈਚ ਮੂਚ ਕੋਈ ਨਹੀਂ ਲਾਣਾ ਹੈ ਉਹ ਯਾਰ ਪਤਾ ਕੀ ਗੱਲ ਆ ਮੈਨੂੰ ਲੋਕ ਮੈਸੇਜ ਬਹੁਤ ਕਰਦੇ ਆ ਜ਼ੈਨ ਸਾਹਿਬ ਨੇ ਆਈਡੀਆ ਦਿੱਤਾ ਨਾਲੇ ਲਾਈਵ ਬੈਕ ਕਰੋ ਉਹ ਦਿਲ ਭੇਜਿਆ ਕਿਸੇ ਨੇ ਉਹ ਦੱਸੋ ਵਾਹ ਜੀ ਵਾਹ ਕੀ ਵਾਹ ਬਾਈ ਵਾਹ ਇਹਦਾ ਮਤਲਬ ਇਹ ਲੋਕਾਂ ਨੂੰ ਮੇਰੀ ਸਮਝ ਲੱਗਦੀ ਹੋਣੀ ਹੈ ਹਾਂ ਵਾਹ ਮੈਨੂੰ ਤਾਂ ਲੱਗਦਾ ਗੋਰੇ ਜਿਹੜੇ ਥੱਲੇ ਭੇਜੀ ਜਾਂਦੇ ਦੱਸ ਜੀ ਦੋਸਤੋ ਵੇਖਣ ਵਾਲੇ ਦੋਸਤਾਂ ਨੂੰ ਦਿਖਾ ਦਈਏ YouTube ਦੇ ਚੈਨਲ ਵਾਸਤੇ ਵੀਡੀਓ ਬਣ ਰਹੀ ਆ ਦੋਸਤ ਇਹ ਨਾ ਕਹਿਣ ਕਿ ਹਰੇ ਬੰਦਾ ਪਤਾ ਨਹੀਂ ਕਿਹਦੇ ਨਾਲ ਗੱਲ ਕਰੀਏ ਨਹੀਂ ਉਰਦੂ ਚ ਬੰਦੇ ਉਰਦੂ ਵਾਲੇ ਇੰਗਲਿਸ਼ ਵਾਲੇ ਆ ਥੱਲੇ ਫਰਹਾਨ ਪਾਕਿਸਤਾਨੀ ਆ ਗਏ ਤੇ ਮੇਰੀ ਸਮਝ ਲੱਗਦੀ ਹੋਣੀ ਪੰਜਾਬੀ ਆ ਗਿਆ ਆ ਵੇਖੋ ਗੋਰਿਆਂ ਨੂੰ ਕੀ ਸਮਝ ਲੱਗਦੀ ਗੋਰੇ ਕਹਿੰਦੇ ਨੇ ਪਤਾ ਨਹੀਂ ਕੋਈ ਇਲੈਕਸ਼ਨ ਦਾ ਰੌਲਾ ਪਾਇਆ ਨਹੀਂ ਇਹ ਬੇਸਿਕਲੀ ਪਾਕਿਸਤਾਨ ਦੇ ਵਿੱਚ ਜਿਹੜਾ ਲਾਈਵ ਚਲਾ ਰਹੇ ਨਾ VPN ਲਾ ਕੇ ਸਿਰਫ ਉਹਨੂੰ ਤੁਹਾਡੀ ਲਾਈਵ ਸ਼ੋ ਹੋ ਰਹੀ ਬਾਕੀ ਓਵਰਸੀਜ਼ ਨੂੰ ਸ਼ੋ ਹੋ ਰਹੀ ਆ ਓਏ ਓਵਰਸੀਜ਼ ਤੇ ਹੋਣਾ ਫਰਹਾਨ ਤਾਂ ਓਵਰਸੀਜ਼ ਪਾਕਿਸਤਾਨੀ ਹੈ ਨਾ ਤੇ ਸਮਝ ਲੈਂਦਾ ਹੋਣਾ ਝੰਡਾ ਵੀ ਪਾਕਿਸਤਾਨ ਦਾ ਬਣਾਇਆ ਇਹਨੇ ਫਰਹਾਨ ਅੱਜ ਬੂਦੀ ਨਹੀਂ ਸਮਝ ਲੱਗਦੀ ਹੋਣੀ ਆ ਹਾਂਜੀ ਲੋ ਜੀ ਮੋਟੋ ਲੱਗੀ ਦੁਆ ਦੋ ਜੀ ਆਪਣੇ ਰੋਟੀ ਪਾਣੀ ਖਾਣ ਮੋਟੋ ਕਹਿੰਦੀ ਮੈਨੂੰ ਗੋਸ਼ਤ ਹੋਵੇ ਉਹ ਜਿਹਨਾਂ ਨਾਲ ਹੱਡੀਆਂ ਲੱਗੀਆਂ ਹੁਣ ਬੋਨਲੈਸ ਗੋਸ਼ਤ ਮੋਟੋ ਬਿਲਕੁਲ ਨਹੀਂ ਪਸੰਦ ਕਰਦੀ ਦੇਖੋ ਨਵੇਂ ਕੁੰਡੇ ਲਾਏ ਉੱਥੇ ਬੰਨੀ ਹੋਈ ਹੈ ਧੁੱਪ ਤੇ ਠੀਕ ਹੈ ਹਾਂ ਕਹਿੰਦਾ ਜੀ ਚੌਧਰੀ ਸਾਹਿਬ ਘਰੋਂ ਆਏ ਸਾਡੇ ਲਈ ਕੁਝ ਨਹੀਂ ਲੈ ਗਿਆ ਮੈਨੂੰ ਚੇਤਾ ਹੀ ਨਹੀਂ ਰਿਹਾ ਯਾਰ ਉਹ ਸਵੇਰ ਦੇ ਦੁੱਧ ਲਿਆਂਦਾ ਸੀਗਾ ਬੋਤਲ ਉੱਥੇ ਪਈ ਮੁੜ ਕੇ ਯਾਦ ਹੀ ਨਹੀਂ ਰਿਹਾ ਕਿ ਦੁੱਧ ਲਿਆ ਕੇ ਪਾਉਣਾ ਅੱਛਾ ਲੈ ਕੇ ਆਨੇ ਭਾਈ ਲੈ ਕੇ ਸਿਰੀ ਲੱਗ ਬਣਾ ਕੇ ਪਾਣ ਲੱਗੇ ਸਬਰ ਕਰ ਲੈ ਉਹ ਬਸ ਓਏ ਉਹ ਬਸ ਕੰਜਰਾ ਮੈਨੂੰ ਹੀ ਪਈ ਜਾਣਾ ਮੈਨੂੰ ਹੀ ਪਈ ਜਾਣਾ ਮੈਂ ਤੇਰਾ ਕੰਮ ਦੇਖਣ ਆਇਆ ਦੱਸ ਉਹ ਮੁੰਡੇ ਆਏ ਉਹਨਾਂ ਨੇ ਭੁਲੇਖੇ ਮੈਨੂੰ ਹੀ ਪਈ ਜਾਂਦਾ ਉਹ ਬੜਾ ਰਾਮੀ ਹੈ ਤੂੰ ਤੇ ਮੈਂ ਤੇਰਾ ਕੱਲ ਕੰਨ ਬਚਾਇਆ ਵਾ ਤੇ ਤੂੰ ਦੇਖ ਲੈ ਤੇਰੀ ਸੇਵਾ ਕਰਦੇ ਤੇ ਤੂੰ ਹੁਣ ਮੈਨੇ ਲੜੀ ਜਾਂਦਾ ਜੁਗਨੂ ਦਾ ਮੈਨੂੰ ਲੱਗਦਾ ਕੱਲ ਲੜਾਈ ਤੋਂ ਬਾਅਦ ਨਾ ਪੈਰ ਬੜਾ ਚੱਕ ਦਿਖਾ ਜ਼ਰਾ ਉਹਦੇ ਨੂੰ ਪੈਰ ਚੱਕਦਾ ਪਿਆ ਮੈਂ ਹੁਣੀ ਵੇਖਦਾ ਤੇ ਪੈਰ ਥੱਲੇ ਕੋਈ ਸ਼ਾਇਦ ਲੱਗੇ ਜੇ ਕੋਈ ਦੰਦ ਉਹਦੇ ਲੱਗੇ ਏਦਾਂ ਹੁਣ ਮੈਂ ਮੈਨੂੰ ਵੇਖ ਕੇ ਚੱਕ ਕੇ ਦਿਖਾਉਂਦਾ ਸੀ ਪੈਰ ਤਾਂ ਹਾਂ ਤੇਰਾ ਕਰਾਉਣਾ ਮੈਂ ਲਾਏ ਟੋਨੀ ਕੋਲੋਂ ਕਹਿੰਦਾ ਨਾ ਤੇਰੀ ਸੈਟਿੰਗ ਕਰਾਉਣਾ ਟੋਨੀ ਕੋਲੋਂ ਜ਼ਰਾ ਤੂੰ ਬੜਾ ਹਰਾਮੀ ਹੋ ਗਿਆ ਜਵਾਨ ਹੋ ਗਿਆ ਪਤਾ ਹੀ ਨਹੀਂ ਲੱਗਾ ਦੋਸਤੋ ਜਿਨ੍ਹਾਂ ਦਿਨਾਂ ਜੀ ਮਾਸ਼ਾਅੱਲਾ ਵੇਖੋ ਜ਼ਰਾ ਲੜਨ ਵੀ ਲੱਗ ਪਿਆ ਜੀ ਹੁਣ ਹੈ ਹੈ ਨਸਲਾਂ ਹੁੰਦੀਆਂ ਪਰ ਨਸਲਾਂ ਆਪਣਾ ਆਪ ਦੱਸਦੀਆਂ ਨੇ ਅੱਛਾ ਠੀਕ ਹੈ ਬਾਬਾ ਠੀਕ ਹੈ ਹਾਂ ਦੰਦ ਲੱਗਾ ਹੋਇਆ ਲੱਗਾ ਹਾਂ ਦੁਪਹਿਰ ਨੂੰ ਫੜਿਆ ਨਾ ਮਾੜੀ ਜਿਹੀ ਤੇ ਲਾ ਦੀ ਆ ਦੇ ਜ਼ਰਾ ਹਾਂ ਮੈਂ ਕਿਹਾ ਨਹੀਂ ਮੈਨੂੰ ਵੇਖ ਕੇ ਨਾ ਪੈਰ ਚੱਕਦਾ ਪਿਆ ਸੀ ਤਾਂ ਇਦਾਂ ਕੋਈ ਚੀਜ਼ ਲੱਗੀ ਹੁੰਦੀ ਹੈ ਕੱਲ ਤੇ ਜ਼ਾਹਰ ਨਹੀਂ ਹੋਇਆ ਕਿਤੇ ਲੱਗਾ ਇੱਥੇ ਲੱਗਾ ਇੱਥੇ ਵੀ ਨਹੀਂ ਲੱਗਾ ਇਹਨੇ ਉਹਨੂੰ ਮੌਕਾ ਹੀ ਨਹੀਂ ਦਿੱਤਾ ਇਹਨੇ ਉਹਨੂੰ ਕੰਨ ਤੋਂ ਫੜੀ ਰੱਖਿਆ ਸ਼ੁਕਰ ਉਹ ਭੱਜ ਗਿਆ ਕਿ ਮੈਂ ਚੜਾ ਲਿਆ ਬਹੁਤਾ ਨਹੀਂ ਲੜ ਪਿਆ ਕਿਤੇ ਜ਼ਖਮੀ ਨਹੀਂ ਹੋ ਗਿਆ ਜ਼ਿਆਦਾ ਸ਼ੁਕਰ ਆ ਬਚਤ ਹੋ ਗਈ ਫਿਰ ਵੀ ਧੁੱਪ ਬੜੀ ਕੜਾਕੇ ਦੀ ਲੱਗੀ ਹੋਈ ਹੈ ਨਾ ਉਹ ਲੜ ਪਈ ਮੁਰਗੀਆਂ ਲੜ ਪਈ ਅੱਛਾ ਵੀ ਸੀਲ ਰੱਖਣ ਦਾ ਵੀ ਬੜਾ ਹੀ ਆ ਮੁਰਗੀਆਂ ਲੜ ਪਈਆਂ ਬਰੌਨ ਨੇ ਮਾਰਿਆ ਉਹਨੂੰ ਕਾਲੀ ਨੂੰ ਭਾਈ ਬੱਕਰੀ ਵੀ ਸਾਡੀ ਕੋਈ 10 ਜੀ ਲੱਗਦੀ ਅਜੇ ਤੱਕ ਇਹਨਾਂ ਨੇ ਦਿਲ ਨਹੀਂ ਲਾਇਆ ਜਦੋਂ ਲਾਗੇ ਰਹੀਦਾ ਠੀਕ ਰਹੀਦਾ ਜਦੋਂ ਚਲੇ ਜਾਈਦਾ ਤੇ ਨਾਰਾਜ਼ ਹੋ ਜਾਂਦੀ ਥੋੜਾ ਜਿਹਾ ਹਾਂਜੀ अस्सलाम वालेकुम ਕੀ ਹਾਲ ਹੈ ਸਾਰੇ ਵੀਰਾਂ ਦਾ ਜਨਾਬ ਅਲੀ ਵਲੌਗ ਦੇ 7 ਤਰੀਕ ਦਾ ਅਪਲੋਡ ਹੋਣਾ
8 ਤਰੀਕ ਨੂੰ ਠੀਕ ਹੈ ਇਲੈਕਸ਼ਨ ਵਾਲੇ ਦਿਨ ਮੇ ਵੀ ਆਪਣਾ ਕੱਲ ਕਿਸੇ ਵਜ੍ਹਾ ਤੋਂ ਨੈਟ ਬੰਦ ਕਰ ਦੇਣ ਫਿਰ ਵੀ ਮੈਂ ਕਿ ਆਪਣਾ ਨਾ ਅੱਜ ਹੀ ਵਲੌਗ ਅਪਲੋਡ ਕਰਕੇ ਕੱਲ ਸ਼ਾਮ 6 ਵਜੇ ਦਾ ਟਾਈਮ ਲਾ ਦੇਣਾ ਜੇ ਕੱਲ ਸ਼ਾਮ 6 ਵਜੇ ਤੁਹਾਨੂੰ ਵਲੌਗ ਮਿਲ ਜਾਏਗਾ 8 ਤਰੀਕ ਵਾਲੇ ਦਿਨ ਠੀਕ ਹੈ ਮੈਂ ਕਿਹਾ ਐਡਵਾਂਸ ਦੱਸ ਦਿੰਦਾ ਤੁਹਾਨੂੰ ਤੇ ਬੱਕਰੀ ਦੀ ਗੱਲ ਕਰ ਰਹੇ ਹਾਂ ਬੱਕਰੀ ਹਲੇ ਕੁਛ ਉਦਾਸ ਜੀ ਹੈਗੀ ਦੂਸਰੀ ਗੱਲ ਇਹ ਕਿ ਸਾਡੀ ਖੁਰਲੀ ਵੀ ਉੱਧਰ ਪਈ ਆ 2 ਦਫਾ ਗਏ ਹਾਂ ਜਦੋਂ ਕਸਮ ਨਾਲ ਗਏ ਤਾਲਾ ਲੱਗਾ ਹੋਇਆ ਸੀਗਾ ਸਾਡੀਆਂ 2 ਛੋਟੀਆਂ ਖੁਰਲੀਆਂ ਸੀ ਕਿਉਂਕਿ ਅਸੀਂ ਵੀ ਪਹਿਲੇ ਜਾਨਵਰ ਰੱਖੇ ਹੁੰਦੇ ਸੀ ਅਸੀਂ ਫਿਰ ਉਹਨਾਂ ਨੂੰ ਦੇ ਦਿੱਤੀਆਂ ਸੀ ਦੋਸਤਾਨਾ ਤੌਰ ਤੇ ਕਿ ਚਲੋ ਕਿਤੇ ਚਾਹੀਦੀ ਤੇ ਲੈ ਲਵਾਂਗੇ ਹੁਣ ਵਕਤ ਆ ਗਿਆ ਬੱਕਰੀ ਵਾਸਤੇ ਖੁਰਲੀ ਇਹਨਾਂ ਕੋਲ ਲੈ ਕੇ ਆਨੇ ਉਹਨੇ ਸਾਈਡਾਂ ਤੇ ਫੱਟੀਆਂ ਲਗਵਾਉਣੇ ਤਾਂ ਕਿ ਵਿੱਚ ਨਾ ਵੜੇ ਔਰ ਮੈਂ ਦੇਖਿਆ ਕਿ ਇਸ ਤਰ੍ਹਾਂ ਖਲਾਰਾ ਵੀ ਬਹੁਤ ਜ਼ਿਆਦਾ ਇੱਕ ਬੱਕਰੀ ਤੇ ਗੰਦ ਵੀ ਆਉਂਦਾ ਵਾ ਔਰ ਦੂਸਰੀ ਗੱਲ ਹੈ ਕਿ ਖਾਣਾ ਖੁਰਾਕ ਉਹਦੀ ਜ਼ਾਇਆ ਵੀ ਹੁੰਦੀ ਹੈ ਉਹ ਵੀ ਬੇਹਰਮਤੀ ਹੁੰਦੀ ਤੇ ਇਨਸ਼ਾਅੱਲਾ ਖੁਰਲੀ ਦਾ ਨਿਜ਼ਾਮ ਬਣਾਉਂਦੇ ਆ ਤਾਂ ਕਿ ਆਪਣਾ ਜਿਹੜਾ ਇਹਦੇ ਵਿੱਚ ਖੁਸ਼ ਹੋ ਕੇ ਖਾਵੇ ਵੀ ਸੋਹਣੀ ਵੀ ਲੱਗੇ ਔਰ ਗੰਦ ਖਲਾਰਾ ਵੀ ਘੱਟ ਪਵੇ ਅੱਜ ਮਾਸ਼ਾਅੱਲਾ ਮੈਂ ਤੇ ਹੁਣ ਆਇਆ ਵਾਂ ਜਿਹੜਾ ਇੱਥੇ ਖਲਾਰਾ ਖਲੂਰਾ ਸੀਗਾ ਜੀ ਉਹ ਵੀ ਜਮਾਨ ਖਾਨ ਨਾਲ ਦਾ ਨਵੇੜ ਲਿਆ ਜੇ ਅੱਬੂ ਤੇ ਜ਼ਮਾਨ ਹੀ ਸੁਬਾਹ ਦੇ ਆਏ ਹੋਏ ਸੀਗੇ ਮੈਂ ਤੇ ਅੱਜ ਰੈਸਟ ਕੀਤੀ ਬੇਟੀ ਦੀ ਤਬੀਅਤ ਸੀ ਠੀਕ ਦੁਆ ਕਰਿਓ ਅੱਲਾਹ ਤੰਦਰੁਸਤੀ ਤੇ ਫਿਰ ਬੁਖਾਰ ਬੜਾ ਚੜਿਆ ਸੀ ਉਹ ਰਾਤ ਫਿਰ ਉਹ ਵੀ ਤੰਗ ਕਰਦੀ ਰਹੀ ਤੇ ਰਾਤ ਨੀਂਦ ਵੀ ਸਕੂਨ ਨਾਲ ਨਹੀਂ ਆਈ ਤੇ ਅੱਜ ਮਾਸ਼ਾਅੱਲਾ ਹੁਣ 2-3 ਘੰਟੇ ਰੈਸਟ ਕਰਨ ਤੋਂ ਬਾਅਦ ਤੁਹਾਡਾ ਵੀਰ ਹੁਣ ਸ਼ਾਮ ਤੋਂ ਪਹਿਲੇ ਡੇਰੇ ਪਹੁੰਚਾ ਦੁਪਹਿਰ ਦਾ ਟਾਈਮ ਆ ਤੇ ਮੈਂ ਕਿਹਾ ਵੀਰਾਂ ਵਾਸਤੇ ਵਲੌਗ ਵੀ ਬਣਾਉਣਾ ਛੁੱਟੀ ਨਹੀਂ ਕਰਨੀ ਨਾ ਲਓ ਜੀ ਮਾਸ਼ਾਅੱਲਾ ਇਹ ਮੁਰਗੀ ਤੇ ਇਹ ਲਈ ਸੀ ਮੈਂ ਤੁਹਾਨੂੰ ਦਿਖਾਉਣਾ ਜ਼ਰਾ ਠੀਕ ਹੈ ਇਹ ਸਭ ਤੋਂ ਪਹਿਲੇ ਮੁਰਗੀ ਲਈ ਸੀ ਦਿਨ ਤੋਂ ਬਾਅਦ ਹੀ ਸਾਰੇ ਕੰਮ ਸਿਲਸਿਲੇ ਸ਼ੁਰੂ ਹੋਏ ਸੀਗੇ ਚੈੱਕ ਕਰੋ ਹੁਣ ਜ਼ਰਾ ਕੈਸੀ ਹੈ ਇਹ ਵੇਖੋ ਮਾਸ਼ਾਅੱਲਾ ਜੀ ਠੀਕ ਹੈ ਤੇ ਬੜੀ ਜੱਤ ਛੱਤ ਵੀ ਅੱਖ ਸ਼ੱਕ ਵੀ ਗਰਦਨ ਤੇ ਵਾਲ ਵੀ ਸੋਹਣੀ ਮਾਸ਼ਾਅੱਲਾ ਠੀਕ ਹੈ ਪਿਓਰ ਚੀਜ਼ 올ਡ ਬਲੱਡ ਲਾਈਨ ਦੇ ਵਿੱਚ ਤੇ ਬਾਅਦ ਚ ਫਿਰ ਜੀ ਇਹ ਮੁਰਗਾ ਤੁਹਾਡੇ ਭਰਾ ਨੂੰ ਪਸੰਦ ਆਇਆ ਸੀ ਜਨਾਬ ਚੈੱਕ ਕਰੋ ਹੁਣ ਜ਼ਰਾ ਹੈ ਬਾਅਦ ਦੇ ਵਿੱਚ ਇਹ ਮੁਰਗਾ ਪਸੰਦ ਆਇਆ ਸੀਗਾ ਤੇ ਫਿਰ ਇਹਦੇ ਨਾਲ ਉਹ ਮਰੋਹੀ ਮਾਦੀ ਲਈ ਠੀਕ ਹੈ ਤੇ ਮਰੋਹੀ ਮਾਦੀ ਨੇ ਇੱਕ ਮਾਦੀ ਸਾਨੂੰ ਭਾਈ ਨੇ ਗਿਫਟ ਵੀ ਕੀਤੀ ਸੀ ਜਿਹੜੀ ਉਹ ਚੌਥੀ ਮਾਦੀ ਇਹਨੇ ਕਹੀ ਤੁਸੀਂ ਜਦੋਂ ਸਾਡੇ ਕੋਲ ਆਏ ਆ ਤੇ ਇੱਕ ਬਲੈਕ ਮਾਦੀ ਨੇ ਸਾਨੂੰ ਹੋਰ ਦਿੱਤੀ ਐ ਲਈ ਹਰਾ ਤੇ ਇੰਨੇ ਸ਼ੌਕ ਨਾਲ ਖਾਂਦੇ ਕਿ ਛੱਡ ਗੱਲਾਂ ਦਿਓ ਇੰਨੇ ਬੱਕਰੀ ਨਹੀਂ ਸਾਡੀ ਖਾਂਦੇ ਜਿੰਨੀ ਸ਼ੌਕ ਨਾਲ ਹਰਾ ਖਾਂਦੇ ਦੇਖੋ ਮਾਦੀ ਜ਼ਰਾ ਅੱਖ ਵੇਖੋ ਇਹਦੀ ਮਾਸ਼ਾਅੱਲਾ ਖੂਬਸੂਰਤ ਚੀਜ਼ ਆ ਇਹਨੂੰ ਅਸੀਂ ਕੋਸ਼ਿਸ਼ ਹੈ ਕਿ ਦੂਸਰੇ ਲਾਲ ਜਿਹੜਾ ਨਾਰਵਨ ਉਹਦੇ ਨਾਲ ਲਾਈਏ ਇੱਕ ਨਾ 2 ਹੋ ਜਾਣਗੇ ਇਹਨਾਂ ਵੀ 2 ਹੋ ਜਾਣਗੇ ਉਹਨਾਂ ਵੀ 2 ਇਹ ਤਾਂ ਬਿਲਕੁਲ ਛੋਟੀ ਜਿਹੀ ਮਾਦੀ ਹੈ 0 ਸਾਈਜ਼ ਦੀ ਜਿਹੜੀ ਮਰੋਹੀ ਹੈ ਭਾਵੇਂ ਕ੍ਰਾਸ ਬਰੀਡ ਆ ਪਰ ਹਲੇ ਕਿ ਹੈ ਉਹਨਾਂ ਦੇ ਵਿੱਚੋਂ ਹੀ ਆ ਵੀ ਅਸਲ ਮਾਦੀ ਆ ਲਈ ਸੀ ਮਾਸ਼ਾਅੱਲਾ ਚੈੱਕ ਕਰੋ ਬੜੀ ਮਜ਼ਬੂਤ ਮਾਦੀ ਹੁਣ ਇਹਦੇ ਨਾਲ ਹੀ ਲਾਈਆਂ ਹੋਈਆਂ ਨੇ ਉਹਨੇ ਵੀ ਮੁਸ਼ਕੀ ਮਾਦੀ ਇਹਦੇ ਨਾਲ ਲਾਈ ਸੀ ਤੇ ਲਾਲ ਵੀ ਇਹਦੇ ਨਾਲ ਹੀ ਲਾਈ ਹੋਈ ਹੈ ਚੂਜ਼ੇ ਪਹਿਲੇ ਦਿਨ ਤੋਂ ਅੰਦਰ ਰਹੇ ਨਾ ਤੇ ਹਲੇ ਵੀ ਇਹੀ ਸਮਝਦੇ ਕਿ ਸਾਡਾ ਘਰ ਇੱਥੇ ਹੀ ਹੈ ਮਗਰ ਇੱਥੋਂ ਦੀ ਪਿੰਜਰਾ ਚੱਕ ਦਿੱਤਾ ਹੈ ਇਹਨਾਂ ਦਾ ਇਹ ਦੋਵੇਂ ਨਸ ਅੰਦਰ ਹੀ ਜਾਂਦੇ ਕਿ ਸਾਡਾ ਘਰ ਲੱਗਦਾ ਇਹੀ ਹੈ ਅਸੀਂ ਇੱਥੇ ਹੀ ਰਹਿਣਾ ਹੈ ਹਾਂਜੀ ਸਰ ਮੈਂ ਕਿਹਾ ਕੱਲ 8 ਤਰੀਕ ਤੇ ਲੱਗਦਾ ਵਾ ਕਾਰਨਰ ਤੇ ਬੈਠੇ ਕੋਈ ਮੀਟਿੰਗ ਹੋ ਰਹੀ ਹੈ ਅਸੀਂ ਭਾਈ ਕਦੀ ਵੋਟ ਹੀ ਨਹੀਂ ਪਾਇਆ ਸਿਆਸਤ ਤੋਂ ਦੂਰ ਰਹੀ ਦੂਰ ਅੱਛਾ ਮੈਂ ਕਿਹਾ ਪਤਾ ਨਹੀਂ ਜਿੱਦਾਂ ਤੁਸੀਂ ਬੈਠੇ ਆ ਨਾ ਧੁੱਪ ਵੀ ਖੁੱਲੀ ਲੱਗੀ ਆ ਤੇ ਜਿਵੇਂ ਭਾਜੀ ਮਰਾਸੀ ਸਰਦੀਆਂ 'ਚ ਪਾਣੀ ਤੋਂ ਦੂਰ ਰਹਿੰਦੇ ਆ ਨਾ ਇੰਜ ਹੀ ਸਿਆਸਤ ਤੋਂ ਸਹੀ ਹੈ ਜ਼ੈਨ ਸਾਹਿਬ ਤੁਹਾਡਾ ਕੀ ਕਹਿਣਾ ਲੈ ਮਤਲਬ ਇਦਾਂ ਹੀ ਹੈ ਗੱਲ ਹੱਕ ਕੇ ਸੱਚ ਅੱਜ ਬੜੀ ਧੁੱਪ ਸੇਕ ਰਿਹਾ ਲੱਗਦਾ ਹਨਾ ਸ਼ੁਕਰ ਹੈ ਅੱਲਾ ਦਾ ਹਵਾ ਬੜੀ ਚੱਲ ਰਹੀ ਹੈ ਅੱਛਾ ਚਲੋ ਸ਼ੁਕਰ ਹੈ ਕੱਲ ਵੇਖੋ ਕੀ ਬਣਦਾ ਜੀ ਹੁਣ ਆਵਾਮ ਬੜੀ ਬੇਸਬਰੀ ਹੋਈ ਪਈ ਹੈ ਨਹੀਂ ਸਾਨੂੰ ਸਕੂਲ ਉਹ ਮਾਸ਼ਾਅੱਲਾ ਵੀ ਬੋਲਿਆ ਵੀ ਮਾਂ ਵਰਗੇ ਬੋਲੇ ਵੀ ਮਾਂ ਵਰਗੇ ਵੀ ਤੇ ਪਿਓ ਵਰਗੇ ਵੀ ਮੈਂ ਕਿਹਾ ਅੱਜ ਜੀ 7 ਤਰੀਕ ਤੇ ਵੇਖੋ ਮਾਸ਼ਾਅੱਲਾ ਬੱਚੇ ਕਿੱਡੇ ਥੋੜੇ ਤੇ ਤਗੜੇ ਹੋ ਗਏ ਨੇ ਇਹ ਮੇਲ ਆ ਵੇਖੋ ਕਿਆ ਲੁੱਕ ਨਿਕਲੀ ਜਾਂਦੀ ਹੈ ਬੱਚੇ ਸਮਝ ਨਹੀਂ ਲੱਗਦੀ ਕਿ ਗੁਲਟਰੀਏ ਲੱਗਦੇ ਆ ਜਾਂ ਪਿਟਬੁਲ ਲੱਗਦੇ ਥੋੜੇ ਵੱਡੇ ਹੋਣਗੇ ਤੇ ਫਿਰ ਸਹੀ ਪਤਾ ਚੱਲੇਗਾ ਇੱਕ ਆ ਲਾਲ ਡੱਬਾ ਨਾਰੇ ਆ ਤੇ ਇਹ ਵੀ ਨਾਰੇ ਆ ਇਹ ਨਰ ਤਾਂ ਦੇ ਦਿੱਤਾ ਜਨਾਬ ਸਿਆਲਕੋਟ ਆਪਣੇ ਵੀਰ ਨੇ ਸੁਭਾਨ ਭਾਈ ਉਹਨਾਂ ਨੂੰ ਠੀਕ ਹੈ ਤੇ ਇਹ ਜਿਹੜਾ ਜੇ ਇੱਕ ਰਹਿੰਦਾ ਹਲੇ ਆ ਲਾਲ ਡੱਬਾ ਜਿਹੜਾ ਇਹ ਲਾ ਅੱਜ ਹੋ ਗਏ ਨੇ 7 ਤਰੀਕ ਆ ਤੇ ਤਕਰੀਬਨ 11 ਤਰੀਕ ਵਾਲੇ ਦਿਨ ਮਹੀਨੇ ਦੇ ਹੋ ਜਾਣੇ ਪੂਰੇ ਮਾਸ਼ਾਅੱਲਾ ਹੁਣ ਤੇ ਹੁਣ ਆਪ ਖਾਣ ਪੀਣ ਲੱਗ ਪਿਆ ਨਸਣ ਭਜਣ ਲੱਗ ਪਿਆ ਵੇਖੋ ਹੈ ਆਹ ਤਾਂ ਮੈਨੂੰ ਇੰਝ ਲੱਗਦੀ ਮੇਰੇ ਕੋਲ ਮੋਟੋ ਹੁੰਦੀ ਦੂਸਰੀ ਮੋਟੋ ਦੀ ਕਤੂਰੀ ਵੇਚਦੀ ਸੀ ਉਹ ਸਾਈਂ ਜੀ ਉਠੋ ਮੈਨੂੰ ਲੱਗਦਾ ਬੱਚੇ ਸੁੱਤੇ ਸੀਗੇ ਲਾਈਟ ਚਲਾ ਕੇ ਇਹਨਾਂ ਨੇ ਤੰਗ ਕਰ ਦਿੱਤਾ ਤੇ ਮਾਂ ਇਹਨਾਂ ਦੀ ਖੁੱਲੀ ਬਾਹਰ ਫਿਰਦੀ ਪਈ ਹੈ ਇਹ ਨਾਰਾ ਜਿਹਾ ਡੱਬਾ ਜਿਹੜਾ ਇੱਕ ਰਹਿ ਗਿਆ ਜੀ ਇਹ ਵੀ ਜੇ ਕਿਸੇ ਦੋਸਤ ਵੀ ਨੇ ਲੈਣਾ ਹੋਵੇ ਤੇ ਮੈਨੂੰ ਦੱਸ ਦਿਓ ਰਾਬਤਾ ਮੇਰੇ ਨਾਲ ਕਰ ਲਿਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਦੱਸਿਆ ਸੀ ਬੱਚਾ ਇੱਕ ਆ ਬਲੈਕ ਦਿੱਤਾ ਜੇ ਠੀਕ ਹੈ ਇਹ ਬਲੈਕ ਬੱਚਾ ਦਿੱਤਾ ਆ ਤੇ ਇਹ ਜੋੜਾ ਆਪ ਰੱਖਣਾ ਲਾਲ ਜਿਹੜਾ ਆ ਤੇ ਇਹ ਫੀਮੇਲ ਜਿਹੜੀ ਹੈ ਕਿਸੇ ਦੋਸਤ ਨੂੰ ਗਿਫਟ ਕਰਨੀ ਹੈ 5 ਹੀ ਬੱਚੇ ਨੇ ਟੋਟਲ 8 ਸੀ ਤੇ ਵਿੱਚੋਂ ਸਿਰਫ 5 ਹੀ ਬੱਚੇ ਨੇ ਮਾਸ਼ਾਅੱਲਾ ਚਲੋ ਅੱਲਾ ਜ਼ਿੰਦਗੀ ਕਰੇ ਹੀ ਖੈਰ ਨਾਲ ਪਾਲ ਜਾਣ ਤੇ ਨਾਲ ਇਕੱਠੇ ਹੋ ਗਏ ਤੇ ਬੜੇ ਆਰਾਮ ਨਾਲ ਸ਼ੈਤਾਨ ਦੇ ਬੈਠੇ ਲੈ ਉਹ ਬਸ ਜਮਨਾ ਅੰਦਰ ਦੇ ਇਹਨਾਂ ਅੰਦਰ ਦੇ ਇਹਦੇ ਬੋਰਾ ਰੱਖ ਕੇ ਬਿਠਾਈ ਅੰਦਰ ਉਹ ਬਸ ਬੜੇ ਤੇਜ਼ ਨੇ ਵੇਲਾ ਇਹਨਾਂ ਰਾਨ ਕਰੀ ਉਹਨਾਂ ਬੱਚਿਆਂ ਦੇ ਨਾ ਬੱਚਿਆਂ ਇੰਝ ਲੱਗਦਾ ਜਿਵੇਂ ਭੈਣ ਭਰਾ ਹੀ ਨੇ ਦੋਵੇਂ ਕੋਈ ਫਰਕ ਨਹੀਂ ਲੱਗਦਾ ਵੀ ਪਿਟਬੁਲ ਹੀ ਲੱਗਦੇ ਸੇਮ
ਖੋਲ ਦੇ ਬਾਹਰ ਆਉਂਦੇ ਨੂੰ ਜ਼ਰਾ ਵੇਖੋ ਮਾਸ਼ਾਅੱਲਾ ਵੀਰੋ ਕਿਵੇਂ ਰੌਣਕਾਂ ਲੱਗੀਆਂ ਮੁਰਗੇ ਹੋਏ ਪਏ ਦੱਸੋ ਹੈ ਅਸੀਂ ਵੀ ਜਿਸ ਕੰਮ ਦੇ ਮਗਰ ਪੈ ਜਾਂਦੇ ਉਹਨੂੰ ਕਰਕੇ ਛੱਡਦੇ ਕਰੀ ਬੁਰਾ ਭਾਵਾਂ ਬਚੇ ਕੱਖ ਨਾ ਨਹੀਂ ਉਹ ਲੜੇ ਆਪਸ ਚ ਲੜੇ ਇਹਦੇ ਨਾਲ ਲੜਿਆ ਯਾਰ ਆ ਦੇਖ ਕਿੰਨਾ ਜ਼ਖਮੀ ਹੋਇਆ ਪਿਆ ਇਹ ਬਾਤ ਨਹੀਂ ਆਂਦਾ ਵੀ ਇਹਦੇ ਵਿੱਚ ਵੀ ਸੀਲ ਦਾ ਖੂਨ ਹੈਗਾ ਨਾ ਇਸ ਕਰਕੇ ਇਹ ਵੀ ਜ਼ਿਆਦਾ ਲੜਦਾ ਹੈਗਾ ਹੁਣ ਅੱਬੂ ਨੇ ਫੜਿਆ ਇਹਨੂੰ ਫੜ ਕੇ ਤੇ ਭਾਈ ਇੱਥੇ ਤਾੜਿਆ ਕੱਲੇ ਤਾੜੇ ਮੁਰਗੇ ਰੱਖਣੇ ਵੀ ਗੁਲਟਰੀਆਂ ਕਿ ਪਿਟਬੁਲ ਕੁੱਤਿਆਂ ਨਾਲੋਂ ਵੀ ਮੁਸ਼ਕਲ ਹੈਗਾ ਆ ਬਹੁਤ ਜ਼ਿਆਦਾ ਮੁਸ਼ਕਲ ਆ ਹੁਣ ਇਹ ਦੇਸੀ ਜਿਹੜਾ ਵੇਖੋ ਠੀਕ ਆ ਸੀਲ ਨੇ ਚੰਗੀ ਦੀ ਸਰਵਿਸ ਕੀਤੀ ਆ ਉਹ ਸਾਰੇ ਦੀ ਕਲਗੀ ਛਲਗੀ ਜ਼ਖਮੀ ਕੀਤੀ ਪਈ ਆ ਤੇ ਇਸ ਕਰਕੇ ਤਵੱਜਾ ਨਾਲ ਉਹਨੂੰ ਇੱਕ ਨੂੰ ਖੋਲਣਾ ਪੈਂਦਾ ਫਿਰ ਛੱਡਣਾ ਪੈਂਦਾ ਵਾਰੀ ਬੜਾ ਔਖਾ ਹੁੰਦਾ ਲਓ ਜੀ ਟੋਨੀ ਨੂੰ ਕੱਢਿਆ ਜੇ ਬਾਹਰ ਮੈਂ ਕਿਹਾ ਅਰਸਲਾਨ ਭਾਈ ਜਿੱਦਣ ਪਹਿਲੇ ਦਿਨ ਲਿਆਂਦਾ ਸੀ ਉਦੋਂ ਇਹੀ ਚੈੱਕ ਕਰਕੇ ਗਏ ਸੀਗੇ ਤੇ ਅੱਜ ਫੇਰ ਜਨਾਬ ਇਹਨਾਂ ਨੇ ਚੈੱਕ ਕਰਾਈਏ ਤੇ ਜ਼ਰਾ ਪਤਾ ਲੱਗੇ ਹਾਂ ਉਦੋਂ ਹਨੇਰਾ ਸੀਗਾ ਜਿੱਦਣ ਇਹਨਾਂ ਨੇ ਵੇਖ ਕੇ ਗਏ ਸੀ ਹਾਂਜੀ ਅਰਸਲਾਨ ਸਾਹਿਬ ਪਹਿਲੇ ਦਿਨ ਵੀ ਤੁਸੀਂ ਸਭ ਤੋਂ ਪਹਿਲੇ ਆ ਕੇ ਵੇਖਿਆ ਸੀਗਾ ਤੇ ਦੱਸੋ ਹੁਣ ਜ਼ਰਾ ਹੁਣ ਬਿਹਤਰ ਹੋਇਆ ਕਿ ਨਹੀਂ ਹੁਣ ਕੁੱਤਾ ਪੂਰਾ ਸਿਹਤ ਵੱਲੋਂ ਤਾਂ ਪੂਰਾ ਫਿੱਟ ਆ ਹੈ ਪੂਰਾ ਫਿੱਟ ਆ ਹੁਣ ਇਹਨੂੰ ਜਾਂ ਤੋਰਾ ਦਿਓ ਤੋਰੇ ਵੱਲੋਂ ਜਿਹੜਾ ਕੁੱਤਾ ਮਾਠਾ ਆ ਉਹ ਕੋਈ ਨਹੀਂ ਮਸ਼ੀਨ ਆ ਜਾਏਗੀ ਨਾ ਤੇ ਫੇਰ ਬੰਦ ਭਜਾਇਆ ਕਰਾਂਗੇ ਜ਼ਰਾ ਫਿਰ ਉਦਾਂ ਦਾ ਕੁੱਤਾ ਪੂਰਾ ਫਿੱਟ ਆ ਕੁੱਤੇ ਸਿਹਤ ਵੱਲੋਂ ਕੁੱਤਾ ਪੂਰਾ ਫਿੱਟ ਆ ਚਲੋ ਮਾਸ਼ਾਅੱਲਾ ਐਕਟਿਵ ਤਾਂ ਹੀ ਹੈ ਨਾ ਜ਼ਾਹਰੀ ਗੱਲ ਜਦੋਂ ਅੰਦਰ ਜਿੰਦ ਜਾਨ ਹੋਣੀ ਹੈ ਉਦੋਂ ਪੂਛ ਤੇ ਵਾਲ ਵੂਲ ਕੋਈ ਨਹੀਂ ਪੱਟਾਂ ਦੇ ਵਾਲ ਨਹੀਂ ਸੀ ਹੈਗੇ ਹੁਣ ਮਾਸ਼ਾਅੱਲਾ ਵਾਲ ਸ਼ਾਲ ਆ ਗਿਆ ਪੂਰੇ ਹੁਣ ਤਾਂ ਜੰਮਣ ਦੇ ਨਾਲ ਵੀ ਲਾੜੀਆਂ ਕਰਦਾ ਟੋਨੀ ਟੋਨੀ ਗੁੱਡ ਬॉय ਚਲੋ ਟੋਨੀ ਤੇ ਕਹਿੰਦਾ ਛੱਡ ਦੇਖ ਟੋਨੀ ਤੇ ਕਹਿੰਦਾ ਮੈਨੂੰ ਕਿਤੇ ਛੱਡੋ ਮੈਂ ਕਿਤੇ ਲੜਾਂ ਕਿਸੇ ਨਾਲ ਪੰਗਾ ਲਵਾਂ ਤੇ ਕੋਈ ਨਹੀਂ ਜ਼ਰਾ ਇਹਨੂੰ ਸੈੱਟ ਸੁੱਟ ਕਰਕੇ ਇੱਕ ਵਾਰੀ ਨਾ ਫਿਰ ਇਹਦਾ ਕੋਈ ਸ਼ੁਕਲ ਮੇਲਾ ਵੇਖਾਂਗੇ ਟੋਨੀ ਦਾ ਮੈਂ ਵੇਖੋ ਪਿੱਛੇ ਕੋਈ ਚੀਜ਼ ਹੋਣੀ ਜਿਹਨੂੰ ਵੇਖ ਕੇ ਜਾਂਦਾ ਹੋਣਾ ਟੋਨੀ ਤੇ ਕਹਿੰਦਾ ਮੈਨੂੰ ਛੱਡੋ ਤੇ ਮੈਂ ਕਿਤੇ ਲੜਾਂ ਤੇ ਕੋਈ ਸ਼ੁਕਲ ਮੇਲਾ ਵੇਖਾਂ ਹੈ ਅਗਲੇ ਪਿਛਲੇ ਲੜਿਆਂ ਦੇ ਜ਼ਖਮ ਨਹੀਂ ਠੀਕ ਹੋਏ ਹੈਗੇ ਤੇ ਅਗਲੇ ਨਵੀਆਂ ਤਿਆਰੀਆਂ ਫੜੀ ਫਿਰਦਾ ਜੀ ਲਓ ਜੀ ਮਾਸ਼ਾਅੱਲਾ ਵੀਡੀਓ ਦੇ ਐਂਡ ਦੇ ਵਿੱਚ ਮੈਂ ਕਿਹਾ ਦੋਸਤਾਂ ਨੂੰ ਵਿਖਾਵਾਂ ਕਿ ਬਗੈਰ ਮਾਂ ਤੋਂ ਕਿ ਪਤਾ ਨਹੀਂ ਪਿਓ ਤੋਂ ਇੱਕ ਜਣਾ ਹੀ ਪਾਲੀ ਜਾ ਰਿਹਾ ਇਹਨੂੰ ਪਰਸ਼ਾਰ ਆ ਗਿਆ ਅੱਲਾ ਦੇ ਹੁਕਮ ਦੇ ਨਾਲ ਤੇ ਮੁਰਗੀ ਅਸੀਂ ਲੱਭਦੇ ਬੈਠੇ ਕਿ ਬਾਹਰ ਮੁਰਗੀ ਕਿੱਧਰ ਚਲੇਗੀ ਹੁਣ ਦੇਖ ਲਓ ਤਸੱਲਾ ਦੇ ਨਾਲ ਇਹ ਮੁਰਗੀ ਜਿਹੜੀ ਮੈਂ ਲਈ ਸੀਗੀ ਮੁੱਲ ਸਭ ਤੋਂ ਪਹਿਲੇ ਇਹੀ ਮੁਰਗੀ ਲਈ ਸੀਗੀ ਚੈੱਕ ਕਰੋ ਮਾਸ਼ਾਅੱਲਾ ਠੀਕ ਹੈ ਤੇ ਬੜੇ ਆਰਾਮ ਨਾਲ ਟਾਈਮ ਨਾਲ ਛੱਡ ਕੇ ਮਸ਼ੀਨ ਤੇ ਬਹਿ ਗਈ ਹੈ ਤੇ ਇਹ ਬੱਚਾ ਵੀ ਮਾਸ਼ਾਅੱਲਾ ਉੱਡਣ ਲੱਗ ਪਿਆ ਜਿਹੜਾ ਲੱਕਿਆਂ ਨੇ ਪਾ ਲਿਆ ਬੱਚਾ ਆ ਨੀਲੇ ਰੰਗ ਦਾ ਜੰਗਲੀ ਜਿਹਾ ਵੀ ਉੱਡਣ ਲੱਗ ਪਿਆ ਆ ਵੇਖੋ ਇੰਨੇ ਜੋਗਾ ਹੋ ਗਿਆ ਕਿ ਇੱਕ ਸਾਈਡ ਤੋਂ ਉੱਡ ਕੇ ਉਧਰ ਚੱਲ ਜਾਂਦਾ ਜਿੱਥੇ ਇੱਥੇ ਅੰਡਾ ਪਤਾ ਨਹੀਂ ਕਿਹੜੀਆਂ ਕਬੂਤਰਾਂ ਨੇ ਦਿੱਤਾ ਮੇਰੇ ਖਿਆਲ ਕਾਲੇ ਕਬੂਤਰ ਨੇ ਦਿੱਤਾ ਇੱਥੇ ਅੰਡਾ ਨਾ ਕਬੂਤਰੀ ਨੇ ਸੌਰੀ ਮੇਰੇ ਮੂੰਹ ਨਿਕਲ ਗਿਆ ਸੀਗਾ ਕਾਲੇ ਕਬੂਤਰ ਨੇ ਦਿੱਤਾ ਸੌਰੀ ਕਾਲੀ ਕਬੂਤਰੀ ਨੇ ਦਿੱਤਾ ਇਹਨਾਂ ਦੋਵਾਂ ਦਾ ਬੱਚਾ ਨੀਲਾ ਜਿਹੜਾ ਉੱਡ ਕੇ ਆ ਕੇ ਵੇਖੋ ਉਧਰੋਂ ਦੋਸਤੋ ਉੱਡ ਕੇ ਆ ਕੇ ਵੀ ਉਹ ਆਪਣੀ ਟੋਕਰੀ ਦੇ ਉੱਪਰ ਹੀ ਬੈਠਾ ਆ ਤੇ ਇਸ ਕਾਲੀ ਮਾਦੀ ਨੇ ਤੇ ਉਹ ਨੀਲੇ ਨਰ ਨੇ ਇਹਨਾਂ ਦੇ ਦੋ ਬੱਚੇ ਆ ਮੈਂ ਦੇਖਿਆ ਇਹਨਾਂ ਨੂੰ ਖੁਰਾਕ ਵੀ ਦਿੰਦੇ ਆ ਲਿਆ ਕੇ ਤੇ ਉਹ ਦੂਸਰੀ ਟੋਕਰੀ ਤੇ ਜਾ ਕੇ ਦੂਰ ਉਹਨਾਂ ਨੇ ਅੰਡਾ ਵੀ ਦਿੱਤਾ ਹੋਇਆ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਖਤਮ ਨੈਕਸਟ ਮਿਲਾਂਗੇ ਕੱਲ ਸੋਹਣੇ ਜਿਹੇ ਵਲੌਗ ਨਾਲ ਆਪਣੇ ਵੀਰ ਅਰਸਲਾਨ ਨੂੰ ਦੁਆਵਾਂ 'ਚ ਯਾਦ ਰੱਖਿਆ ਕਰੋ ਮੈਨੂੰ ਪਤਾ ਤੁਸੀਂ ਮੇਰੇ ਵਾਸਤੇ ਬੜੀਆਂ ਦੁਆਵਾਂ ਕਰਦੇ ਹੋ ਤੇ ਆਪਣੇ ਵੀਰ ਨਾਲ ਮੁਹੱਬਤ ਵੀ ਬੜੀ ਕਰਦੇ ਹੋ ਤੇ ਇਨਸ਼ਾਅੱਲਾ ਨੈਕਸਟ ਵਲੌਗਸ ਮਿਲਾਂਗੇ ਫਿਰ ਅੱਲਾ ਹਾਫਿਜ਼